पंजाबी प्रचार टीवी ਤੇ ਮੈਂ ਤੁਹਾਡਾ ਪ੍ਰਾਹੁਣਚਾਰ ਮੀਆਂ ਆਸਫ ਅਲੀ ਤੇ ਅੱਜ ਮੈਂ ਆਇਆ ਹੋਇਆ ਕੋਟ ਮਿੱਠਣ ਰਾਜਨਪੁਰ ਦੇ ਨਾਲ। ਕੋਟ ਮਿੱਠਣ ਉਹ ਕਸਬਾ, ਉਹ ਥਾਂ ਜਿਹੜਾ ਮਸ਼ਹੂਰ ਸੂਫੀ ਸ਼ਾਇਰ ਹਜ਼ਰਤ ख्वाजा गुलाम फरीद ਦੇ ਨਾਮ ਨਾਲ ਮਨਸੂਬ ਆ। ਆਪ ਦਾ ਮਜ਼ਾਰ ਵੀ ਇੱਥੇ ਹੀ ਆ ਤੇ ਆਪ ਦੇ ਨਾਲ ਮਨਸੂਬ ਸ਼ਹਿਮਾ ਵੀ ਇੱਥੇ ਹੀ ਆ। ਤੇ ਮੈਂ ਇਸ ਟਾਈਮ ਖੜਾ ਵਾਂ ਇੰਡਸ ਕੁਈਨ ਵਿੱਚ। ਇੰਡਸ ਕੁਈਨ ਉਹ ਬੈਰੀ ਜਹਾਜ਼ ਜਿਹੜਾ ਨਵਾਬ ਆਫ ਬਹਾਵਲਪੁਰ ਨੇ ख्वाजा गुलाम फरीद साईं ਨੂੰ ਤੋਹਫੇ ਹੀ ਦਿੱਤਾ, ਆਪ ਨੂੰ ਪੇਸ਼ ਕੀਤਾ। ਆਪਣੇ ਦੌਰ ਦਾ ਬੜਾ ਖੂਬਸੂਰਤ ਤੇ ਮਸ਼ਹੂਰ ਜਹਾਜ਼ ਸੀ ਇਹ ਬੈਰੀ ਜਹਾਜ਼, ਜਿਹੜਾ ਇੱਥੇ ਦਰਿਆ 'ਚ ਚਲਾਉਣ ਲਈ, ਦਰਿਆ ਪਾਰ ਕਰਨ ਲਈ ਉਹ ਨਵਾਬ ਸਾਹਿਬ ਨੇ ख्वाजा गुलाम फरीद ਸਾਹਿਬ ਨੂੰ ਪੇਸ਼ ਕੀਤਾ, ਆਪ ਦੀ ਖਿਦਮਤ 'ਚ ਪੇਸ਼ ਕੀਤਾ। ਇਹ ਉਹ ਜਹਾਜ਼ ਸੀ ਜਿਹੜਾ ਸਟੀਮ ਇੰਜਣ ਦੇ ਜ਼ਰੀਏ ਚੱਲਦਾ ਸੀ। ਬੜੇ ਵੱਡੇ ਸਟੀਮ ਇੰਜਣ ਇਹਦੇ ਵਿੱਚ ਲੱਗੇ ਹੋਏ ਆ। ਬੜਾ ਖੂਬਸੂਰਤ ਜਹਾਜ਼ ਸੀ ਤੇ ਬੜਾ ਤਾਕਤਵਰ ਜਹਾਜ਼ ਸੀ। ਪਰ ਹੁਣ ਜਿਹੜਾ ਇਹਦਾ ਹਾਲ ਆ, ਉਹ ਹਾਲ ਕੀ, ਉਹਨੂੰ ਬੇਹਾਲ ਹੀ ਕਿਹਾ ਜਾ ਸਕਦਾ। ਟੁੱਟ ਫੁੱਟ ਹੋ ਰਹੀ ਹਰ ਪਾਸੇ, ਜ਼ੰਗ ਲੱਗਿਆ ਪਿਆ ਚਾਦਰਾਂ ਨੂੰ, ਇੰਜਣ ਬੰਦ ਪਏ, ਸ਼ੈਮਾ ਲੋਕ ਲਾ ਕੇ ਲੈ ਗਏ। ਯਾਨੀ ਅਜੀਬ ਬੁਰਾ ਹਾਲ ਇਸ ਜਹਾਜ਼ ਨਾਲ ਹੋਇਆ ਪਿਆ। ਤੇ ਆਓ ਤੁਹਾਨੂੰ ਮੈਂ ਦਿਖਾਣਾ ਇਸ ਟਾਈਮ ਜਹਾਜ਼ ਦੀ ਸੂਰਤ ਹਾਲ ਕੀ ਹੈ। ਵੇਲਿਓ ਮੇਰੇ ਨਾਲ ਇਸ ਟਾਈਮ ਇੰਡਸ ਕੁਈਨ ਜਹਾਜ਼ ਦੇ ਨਿਗਰਾਨ ਆ, ਜਿਹੜੇ ਇੱਥੇ ਦੇ ਮੁਹਾਫਿਜ਼ ਆ, ਜਿਹੜੇ ਇੱਥੇ ਮੌਜੂਦ ਹੁੰਦੇ ਆ, ਸ਼ਹਿਬਾਜ਼ ਫਰੀਦ ਇਹ ਮੌਜੂਦ ਆ। ਇਹਨਾਂ ਦੇ ਕੋਲੋਂ ਅਸੀਂ ਜਾਣਦੇ ਹਾਂ ਕਿ ਜਹਾਜ਼ ਕਦੋਂ ਤੋਂ ਬੰਦ ਆ ਤੇ ਕੀ ਵਜ੍ਹਾ ਹੋਈ, ਕਿਉਂ ਬੰਦ ਹੈ। ਜੀ ਦੱਸੋ ਜ਼ਰਾ। जहाज 30 साल को बंद है तो तल गल गया यही वजह को नहीं बन सके। हुकूमत बनाने की कोशिश की है वाला 1 महीने वाला बारी आमदे ना आने। ख्वाजा साहब दा सारी भी अपील है भी तेरा ना बनया बने शो पीस वास्ते बड़ा रख छोड़े। ये ख्वाजा गुलाम फरीद साहब दा है तो नवाब सुबह सादक दिता है इन्हें जी तोहफा दिता ने। जी हाँ चलता रह गया 30 साल पहले चलता रह गया। बस कुछ डैमेज थी गया वाला बड़े रह गया बड़े चलता है वाला बढ़ते रह गए बिल्कुल ताल वाला गल गया है जी। समान तो है भी है सारा जी हाँ। बाकी जो कुर्सियाँ वगैरह हैं वो सारा गोदाम है कोट मिठाने वो उथे रखे हुए हैं।
है।